ਬਿਸਮਿल्लाह-रहमान-रहीम ਤੇ अस्सलाम वालेकुम। 21 ਨਵੰਬਰ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਬੱਦੋਮਲੀ ਨਾਰੋਵਾਲ ਦੇ ਵਿੱਚ ਪਾਕਿਸਤਾਨ ਤਹਿਰੀਕ ਇਨਸਾਫ ਦੇ ਵਰਕਰ ਯਾਸਿਰ ਮੱਲੀ ਨੂੰ ਸ਼ਹੀਦ ਕਰ ਦਿੱਤਾ ਪੰਜਾਬ ਪੁਲਿਸ ਨੇ। ਬੜੀ ਬੇਸ਼ਰਮੀ ਦੇ ਨਾਲ ਪੁਲਿਸ ਪਹੁੰਚੀ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ। ਵਜ੍ਹਾ ਸੀ 24 ਅਕਤੂਬਰ ਦੇ ਇਹਤਜਾਜ ਲਈ ਲੋਕਾਂ ਨੂੰ ਜਿਹੜਾ ਫੜ ਰਹੇ ਨੇ। ਜਿਸ ਤਰ੍ਹਾਂ ਬੇੜੀਆਂ ਦੀ ਤਰ੍ਹਾਂ ਪਿੱਛੇ ਪਈ ਹੈ ਪੁਲਿਸ ਪੂਰੇ ਪੰਜਾਬ ਦੇ ਵਿੱਚ ਲੋਕਾਂ ਦੇ, ਔਰ ਪਾਗਲ ਕੁੱਤਿਆਂ ਤਰ੍ਹਾਂ ਲੱਭਦੀ ਫਿਰ ਰਹੀ ਹੈ, ਔਰ ਜਿਹੜਾ ਹੱਥੇ ਚੜ੍ਹ ਜਾਂਦਾ ਉਹਨੂੰ ਪਰਚਿਆਂ ਦੇ ਵਿੱਚ ਨੋਮੀਨੇਟ ਕਰਕੇ ਤੇ ਜੇਲ੍ਹਾਂ 'ਚ ਪਾ ਰਹੇ ਨੇ। ਉਸੇ ਤਰੀਕੇ ਨਾਲ ਇਹ ਪੁਲਿਸ ਆਪਣੀ ਯਾਸਿਰ ਮੱਲੀ ਬਚਣ ਵਾਸਤੇ ਛੱਤ 'ਤੇ ਚੜ੍ਹਿਆ, ਉਹਦੇ ਮਗਰ ਛੱਤ 'ਤੇ ਚੜ੍ਹੇ, ਉੱਥੇ ਹਾਥਾਪਾਈ ਹੋਈ। ਔਰ ਫਿਰ ਯਾਸਿਰ ਮੱਲੀ ਦੇ ਬੱਚੇ ਕੀ ਆਖਦੇ ਨੇ ਇਹ ਸੁਣੋ। सानू यतीम कर देता है। हमारे दरवाजे को मेरे बाबा भागे हैं, पीछे मुलाजिम भागे हैं, मेरे बाबा का कहीं पाँव अड़ गया, इन्होंने ऊपर से इतनी भैड़ी मेरे बाबा को ईंट मारी है। सुन लिया जी, ये जुल्म होया बड़ा वड्डा। इस जुल्म का नतारा अज नहीं तो कल तो होएगा। इंशाअल्लाह सानू करना पएगा। ਜਿਹੜਾ ਜਿਹੜਾ इस जुल्म का नतारा नहीं करेगा, जे कल ਨੂੰ ਸਾਡੀ हुकूमत आई और ਅਸੀਂ ਵੀ ਨਾ ਕੀਤਾ, ਸਾਨੂੰ ਵੀ ਇਹਦਾ ਫਿਰ ਖਮਿਆਜ਼ਾ ਭੁਗਤਣਾ ਪਏਗਾ। ਕਿਆਮਤ ਵਾਲੇ ਦਿਨ ਯਾਸਿਰ ਮੱਲੀ ਦਾ ਹੱਥ ਹੋਏਗਾ, ਸਾਡੇ ਗਿਰਬਾਨ ਹੋਣਗੇ, ਉਹਨੂੰ ਇਹ ਇਨਸਾਫ ਦੇਣਾ ਪਏਗਾ। ਉਹ ਅਲੱਗ ਗੱਲ ਹੈ ਕਿ ਅਗਰ ਇਹ ਸਾਰੇ ਜਿਹੜੇ ਜ਼ਾਲਿਮ ਨੇ ਫੜੇ ਜਾਣ, ਫਿਰ ਯਾਸਿਰ ਦੇ ਵਾਰਿਸ ਅਗਰ ਮਾਫੀ ਦੇਣਾ ਚਾਹਣ ਜਾਂ ਜੋ ਵੀ ਕਰਨਾ ਚਾਹਣ, ਉਦੋਂ ਜਦੋਂ ਉਹ ਤਾਕਤ 'ਚ ਹੋਣ, ਜਦੋਂ ਆਪਣਾ ਖੁੱਲਾ ਡੁੱਲਾ ਫੈਸਲਾ ਕਰ ਸਕਦੇ ਹੋਣ, ਆਜ਼ਾਦਾਨਾ ਫੈਸਲਾ ਕਰਨ ਕਿ ਉਹਨਾਂ ਮਾਫ ਕਰਨਾ ਜਾਂ ਕੀ ਕਰਨਾ, ਉਹ ਇੱਕ ਅਲੱਗ ਗੱਲ ਹੈ। ਲੇਕਿਨ ਇਹ ਜਿਹੜਾ ਮੌਜੂਦੇ ਹਾਲਾਤ ਨੇ ਇਹਨਾਂ ਦੇ ਵਿੱਚ ਅਗਰ ਕੱਲ੍ਹ ਸਾਡੀ ਹਕੂਮਤ ਆਉਂਦੀ ਹੈ ਤਾਂ ਸਾਨੂੰ ਇਹਨਾਂ ਤਮਾਮ ਜ਼ਾਲਮਾਂ ਦੇ ਉੱਤੇ ਇਹਤਸਾਬ ਦਾ ਸ਼ਿਕੰਜਾ ਟਾਈਟ ਕਰਨਾ ਪੈਣਾ ਹੈ। ਇੰਜ ਮਾਸੂਮਾਂ ਨੂੰ ਜਿਸ ਤਰ੍ਹਾਂ ਸ਼ਹੀਦ ਕੀਤਾ ਗਿਆ, ਉਹ ਜ਼ਿੱਲੇ ਸ਼ਾਹ ਹੋਵੇ, ਅਰਸ਼ਦ ਸ਼ਰੀਫ ਹੋਵੇ, ਯਾਸਿਰ ਹੋਵੇ, ਔਰ ਹੋਰ ਸਾਡੇ ਬੜੇ ਸਾਰੇ ਵਰਕਰ ਨੇ, ਇਹਨਾਂ ਦੇ ਖੂਨ ਇਸ ਤਰੀਕੇ ਨਾਲ ਮਾਫ ਨਹੀਂ ਕੀਤੇ ਜਾ ਸਕਦੇ। ਬਹਰਹਾਲ ਬੜਾ ਹੀ ਅਫਸੋਸਨਾਕ ਇਹ ਕੰਮ ਹੋਇਆ। ਇਹ ਨਾਰੋਵਾਲ ਦਾ ਪਿੰਡ ਬੱਦੋਮੱਲੀ ਹੈ ਜਿੱਥੇ ਹੋਇਆ, ਔਰ ਇਹ ਜਿਹੜੇ ਬਸ਼ਰਮ ਪੁਲਿਸ ਵਾਲੇ ਨੇ ਜਿਨ੍ਹਾਂ ਨੇ ਕੀਤਾ, ਉਹਨਾਂ ਦੀ ਵੀ ਜ਼ਰਾ ਵੀਡੀਓ ਵੇਖ ਲਓ ਕਿ ਉਹ ਜਿਸ ਵੇਲੇ ਵਕੀਲ ਗਏ ਨੇ ਔਰ ਦੂਸਰੇ ਲੋਕ ਗਏ ਨੇ, ਤੇ ਉਹ ਵੇਖੋ ਅੱਗੋਂ ਕੀ ਆਖਦੇ ਨੇ। ਤੇ ਮੈਨੂੰ ਵਕੀਲਾਂ ਦੇ ਉੱਤੇ ਵੀ ਮੈਂ ਕੀ ਆਖਾਂ ਕਿ ਉਹ ਵੀ ਇਹਦੇ ਵਿੱਚ ਬਸ ਸੁਲ੍ਹਾ ਸਫਾਈ ਕਰਵਾਉਣ ਡਏ ਨੇ। ਇਹ ਗੱਲ ਤਾਂ ਸੁਲ੍ਹਾ ਸਫਾਈ ਦੀ ਨਹੀਂ, ਇਹਦੇ 'ਚ ਤੇ ਇਨਸਾਫ ਹੋਣਾ ਚਾਹੀਦਾ, ਸੁਲ੍ਹਾ ਨਹੀਂ ਹੋਣੀ ਚਾਹੀਦੀ। ਸੁਣੋ ਜ਼ਰਾ ਵੀਡੀਓ। ਸਾਰੇ ਦੋਸਤ ਅਖਬਾਰ ਵਾਸਤੇ ਵੀ ਰਿਕੁਐਸਟ ਹੈ ਕਿ ਅੱਗੋਂ ਵਾਸਤੇ ਕਿਸੇ ਦੇ ਨਾਲ ਮਕਸਦ ਸਾਡਾ ਅੱਗੇ ਵੀ ਇਹੀ ਸੀ ਕਿ ਅਸੀਂ ਕਿ ਚਲੋ ਕਿਸੇ ਦਾ ਹੋਰ ਘਰ ਬਚ ਜੇ। ਸਾਡੇ ਨਾਲ ਜਿਹੜਾ ਜ਼ੁਲਮ ਹੋਣਾ ਹੋ ਗਿਆ, ਅਸੀਂ ਅੱਜ ਕਿਸੇ ਦੇ ਨਾਲ ਜ਼ਿਆਦਤੀ ਕਰ ਲਈਏ, ਸਾਡੀ ਵਜ੍ਹਾ ਤੋਂ ਕਿਸੇ ਦੇ ਨਾਲ, ਸਾਡੇ ਨਾਲ ਜਿਹੜੀ ਹੋਣੀ ਹੈ। ਮੈਂ ਸ਼ਰਮਿੰਦਾ ਯਾਰ, ਤੁਹਾਡੀ ਗ੍ਰੇਟਨੈਸ ਹੈ ਤੇ ਬਾਕੀ ਚਲੋ ਆਇੰਦਾ ਇਖਤਿਆਰ ਕਰਕੇ ਚਲੋ ਭਾਈ ਚਲੀ ਠੀਕ ਹੈ ਜੀ। ਅੱਛਾ ਠੀਕ ਹੈ, ਠੀਕ ਹੈ, ਆ ਜਾਓ। ਠੀਕ ਹੈ ਭਾਈ ਬਣਾ ਵੇਖ ਲਿਆ ਜੀ। ਬਹਰਹਾਲ ਅੱਗੇ ਚੱਲਨੇ ਜੀ। ਇਹ ਕੰਮ ਤੇ ਜਿਹੜਾ ਹੋਣਾ ਸੀ ਉਹ ਹੋ ਗਿਆ। ਇਹਦਾ ਤੇ ਇਨਸਾਫ ਇੱਕ ਨਾ ਇੱਕ ਦਿਨ ਕਰਨਾ ਪਏਗਾ, ਔਰ ਇਨਸ਼ਾਅੱਲਾ ਅੱਲਾ ਦੀ ਲਾਠੀ ਬੜੀ ਬੇਆਵਾਜ਼ ਹੈ। ਜਿਸ ਵੇਲੇ ਉਹ ਪੈਂਦੀ ਹੈ ਤੇ ਜ਼ਾਲਮਾਂ ਨੂੰ ਸਮਝ ਨਹੀਂ ਆਉਂਦੀ, ਇਸ ਵੇਲੇ ਰੱਸੀ ਢਿੱਲੀ ਹੈ, ਕਰ ਲਓ ਜੋ ਹੁੰਦਾ ਜੇ, ਲੇਕਿਨ ਇੱਕ ਦਿਨ ਤੁਹਾਡਾ ਇਹਤਸਾਬ ਹੋਣਾ ਹੈ ਤੇ ਫਿਰ ਤੁਹਾਨੂੰ ਸਮਝ ਨਹੀਂ ਆਉਣੀ ਵੀ ਇਹ ਰੱਬ ਦੀ ਲਾਠੀ ਕਿੱਥੋਂ ਕਿੱਥੋਂ ਪੈਣ ਡਈ ਹੈ। ਅਗਲੀ ਖਬਰ ਜੀ, ਅੱਜ ਕੱਲ੍ਹ ਤੁਹਾਨੂੰ ਪਤਾ ਮੁਜ਼ਾਕਰਾਤ ਦਾ ਦੌਰ ਹੈ। ਹਰ ਬੰਦਾ ਇਹ ਗੱਲ ਆਖਣ ਡਿਆ ਕਿ ਜੀ ਬਸ ਮੁਜ਼ਾਕਰਾਤ ਹੋ ਗਏ ਤੇ ਹੋ ਗਏ, ਹੁਣ ਹੋ ਗਏ ਤੇ ਸਵੇਰੇ ਹੋ ਗਏ। ਮੁਜ਼ਾਕਰਾਤ ਜਿਹੜੇ ਨੇ ਉਹ ਇਮਰਾਨ ਖਾਨ ਸਾਹਿਬ ਨਾਲ ਜੇਲ੍ਹ 'ਚ ਹੋ ਗਏ ਤੇ PTI ਨਾਲ ਬਾਹਰ ਹੋ ਗਏ ਤੇ ਬਸ ਧਰਨਾ ਦੇਣ ਦੀ ਲੋੜ ਨਹੀਂ ਪੈਣੀ ਤੇ ਇhtਜਾਜ ਕਰਨ ਦੀ ਲੋੜ ਨਹੀਂ ਪੈਣੀ। ਮੈਂ ਤੁਹਾਨੂੰ ਇੱਕ ਗੱਲ ਬਿਲਕੁਲ ਨੰਗੀ ਚਿੱਟੀ ਕਰਕੇ ਦੱਸ ਦਿਆਂ, ਕਿਸੇ ਮੁਜ਼ਾਕਰਾਤ ਦੇ ਨਾਲ ਇਮਰਾਨ ਖਾਨ ਨੇ ਜੇਲ੍ਹ ਤੋਂ ਬਾਹਰ ਨਹੀਂ ਆਉਣਾ। ਕੋਈ ਮੁਜ਼ਾਕਰਾਤ ਇਹੋ ਜਿਹੇ ਕਾਮਯਾਬ ਨਹੀਂ ਜੇ ਹੋਣੇ। ਉਹਦੀ ਵਜ੍ਹਾ ਹੈ ਕਿ ਚੌਧਰੀ ਨਿਜ਼ਾਮਦੀਨ ਕਦੇ ਵੀ ਆਪਣਾ ਇਕਤਦਾਰ ਛੱਡਣ ਨੂੰ ਤਿਆਰ ਨਹੀਂ। ਇਸ ਲਈ ਉਹ ਕਿਉਂ ਕਰੇਗਾ ਇਮਰਾਨ ਖਾਨ ਦੇ ਨਾਲ ਮੁਜ਼ਾਕਰਾਤ? ਹਾਂ, ਇਹ ਜ਼ਰੂਰ ਹੈ ਕਿ ਇਹ ਜਿਹੜਾ 24 ਤਾਰੀਖ ਦਾ ਧਰਨਾ ਜਾਂ ਇਹਤਜਾਜ, ਇਹਨੂੰ ਜ਼ਾਹਿਰ ਫੈਸਲਾ ਤੇ ਇਮਰਾਨ ਖਾਨ ਕਰਨਗੇ ਕਿ ਇਹਨੂੰ ਧਰਨਾ ਕਹਿਣਾ ਜਾਂ ਇਹਤਜਾਜ ਕਹਿਣਾ, ਮੀਨ ਉੱਥੇ ਰੁਕਣਾ ਹੈ ਜਾਂ ਕੀ ਮਕਾਸਦ ਨੇ ਉਹ ਇਮਰਾਨ ਖਾਨ ਔਰ ਪਾਰਟੀ ਵਾਜ਼ੇ ਕਰੇਗੀ। ਲੇਕਿਨ ਇਹ ਜਿਹੜਾ ਇਹਤਜਾਜ ਹੈ, ਇਹਦੇ ਬਾਰੇ ਇਹ ਸਿਰਫ ਡੰਗ ਟਪਾਉਣਾ ਚਾਹੁੰਦੇ ਨੇ। ਇਹ ਜਿਹੜੀ ਮੌਜੂਦਾ ਹਕੂਮਤ ਹੈ, ਇਹਨਾਂ ਦਾ ਦਿਲ ਹੈ ਵੀ ਇਹਨੂੰ ਥੋੜ੍ਹਾ ਜਿਹਾ ਅੱਗੇ ਕਰ ਲਈਏ। ਹੁਣ ਤੁਸੀਂ ਪੁੱਛਦੇ ਹੋਵੋਗੇ ਵੀ ਅੱਗੇ ਕਿਵੇਂ ਕਰ ਦਈਏ? ਅੱਗੇ ਇਸ ਤਰ੍ਹਾਂ ਕਰ ਦਈਏ ਕਿ ਹੁਣ ਨਵੰਬਰ ਹੈ, ਅਗਰ ਇਹਨੂੰ ਮਹੀਨਾ ਵੀ ਡੇਟ ਅੱਗੇ ਕਰਨ ਦੀ ਲੈ ਲਈਏ ਜਾਂ 2 ਹਫ਼ਤੇ ਵੀ, 3 ਹਫ਼ਤੇ ਵੀ, ਤਾਂ ਫਿਰ ਠੰਡ ਹੋ ਜਾਣੀ। ਠੰਡ ਦੇ ਵਿੱਚ ਇਸਲਾਮਾਬਾਦ 'ਚ ਆ ਕੇ ਬੈਠਿਆ ਨਹੀਂ ਜਾਣਾ। ਫਿਰ ਜਨਵਰੀ, ਫਰਵਰੀ, ਮਾਰਚ ਦੀ 15 ਤੱਕ ਇੱਥੇ ਠੰਡ ਰਹਿਣੀ ਹੈ। ਤੇ ਇਹ ਠੰਡ ਰਹਿਣੀ ਹੈ ਤਾਂ ਹਕੂਮਤ ਨੂੰ ਵੀ ਠੰਡ ਰਹਿਣੀ ਹੈ।
ਫਿਰ ਇਹ ਕੰਮ ਜਾ ਪੈਣਾ ਕਿਤੇ ਅਪ੍ਰੈਲ ਦੇ ਵਿੱਚ, ਤੇ ਉਦੋਂ ਤੱਕ ਇਹ ਫਿਰ ਤਿਆਰ ਨੇ। ਅਪ੍ਰੈਲ ਤੱਕ ਤੇ ਕਈ ਹੋਰ ਕਸਬ ਕਰ ਲੈਣਗੇ ਤੇ ਕਈ ਹੋਰ ਸਾਜ਼ਿਸ਼ਾਂ ਕਰ ਲੈਣਗੇ। ਇਸ ਵੇਲੇ ਉਹ ਡੰਗ ਟਪਾਉਣਾ ਚਾਹੁੰਦੇ ਨੇ। ਇਸ ਵਾਸਤੇ ਤੁਹਾਨੂੰ ਕਦੀ ਇੱਧਰੋਂ ਆਵਾਜ਼ ਸੁਣਦੀ ਹੈ ਕਿ ਮੁਜ਼ਾਕਰਾਤ ਹੋ ਰਹੇ ਨੇ, ਕਦੀ ਇੱਧਰੋਂ ਆਵਾਜ਼ ਸੁਣਦੀ ਹੈ। ਕੱਲ੍ਹ ਖਵਾਜਾ ਆਸਿਫ ਨੇ ਪਰਸੋਂ ਆਖ ਛੱਡਿਆ ਸੀ ਵੀ ਅਸੀਂ ਤੇ ਮੁਜ਼ਾਕਰਾਤ ਕਰਨਾ ਚਾਹੁੰਦੇ ਹਾਂ, ਪਰ ਇਮਰਾਨ ਖਾਨ ਸਾਡੇ ਨਾਲ ਨਹੀਂ ਚਾਹੁੰਦਾ। ਅੱਜ ਨੁਸਰਤ ਜਾਵੇਦ ਸਾਹਿਬ ਨੇ ਵੀ ਉਹਦੇ ਉੱਤੇ ਤਜਜ਼ੀਆ ਕੀਤਾ। ਉਹਨਾਂ ਕਿਹਾ ਸ਼ਹਿਬਾਜ਼ ਸ਼ਰੀਫ ਜਾ ਕੇ ਇਮਰਾਨ ਖਾਨ ਦੇ ਅਗਰ ਪੈਰ ਵੀ ਫੜ ਲੈਣਾ ਕਿ ਮੇਰੇ ਨਾਲ ਮੁਜ਼ਾਕਰਾਤ ਕਰੋ, ਤੇ ਇਮਰਾਨ ਖਾਨ ਨੇ ਸ਼ਹਿਬਾਜ਼ ਸ਼ਰੀਫ ਨਾਲ ਮੁਜ਼ਾਕਰਾਤ ਤੇ ਨਹੀਂ ਕਰਨੇ। ਉਹਦੀ ਵਜ੍ਹਾ ਹੈ ਕਿ ਉਹਨੂੰ ਪਤਾ ਹੈ ਕਿ ਅਸਲ ਪਾਵਰ ਇਹਨਾਂ ਦੇ ਕੋਲ ਨਹੀਂ ਹੈ, ਇਹਨਾਂ ਨਾਲ ਮੁਜ਼ਾਕਰਾਤ ਕਰਨ ਦਾ ਕੋਈ ਫਾਇਦਾ ਨਹੀਂ। ਜਿੱਥੇ ਪਾਵਰ ਹੈ ਉੱਥੇ ਮੁਜ਼ਾਕਰਾਤ ਕਰਨੇ ਚਾਹੀਦੇ ਨੇ। ਇਹ ਹੁਣ ਮੁਜ਼ਾਕਰਾਤ ਕੋਈ ਨਹੀਂ ਜੇ ਹੋਣੇ, ਇਹ ਬਾਹਰ ਹੀ ਨਿਕਲਣਾ ਪੈਣਾ। ਇਹ ਗੱਲ ਠਾਣੇ ਹੀ ਮੁੱਕਣੀ ਹੈ, ਮਤਲਬ ਕਿ ਬਾਹਰ ਹੀ ਨਿਕਲਣਾ ਪੈਣਾ। ਜਦੋਂ ਤੱਕ 10 ਲੱਖ ਬੰਦਾ ਸੜਕਾਂ ਤੇ ਨਾ ਨਿਕਲਿਆ ਔਰ ਉਹਨਾਂ ਨੇ ਨਾ ਲਲਕਾਰਿਆ, ਪੁਰਅਮਨ ਰਹਿੰਦਿਆਂ ਹੋਇਆਂ, ਪਰ 10 ਲੱਖ ਬੰਦਾ ਨਿਕਲਣਾ ਹੀ ਬੜਾ ਕਾਫੀ ਹੁੰਦਾ ਹੈ। ਉਹ ਲਲਕਾਰ ਹੀ ਬੜੀ ਅੱਗੋਂ ਹਰ ਸ਼ੈ ਰੁੜ ਰੜ ਜਾਣੀ, ਹਰ ਸ਼ੈ ਮੇਰਾ ਮਤਲਬ ਹੈ ਕਿ ਹਰ ਸ਼ੈ ਜਿਹੜੀ ਹੈ ਉਹ ਫੀਤੀ ਹੋ ਜਾਣੀ ਆਪੇ ਹੀ, ਜਿਸ ਵੇਲੇ 10 ਲੱਖ ਬੰਦਾ ਬਾਹਰ ਨਿਕਲ ਆਇਆ। ਜਦੋਂ ਤੱਕ ਉਹ ਨਹੀਂ ਹੁੰਦਾ, ਇਹ ਸਾਰੇ ਕੰਮ ਦਾ ਨਤਾਰਾ ਨਹੀਂ ਹੋ ਸਕਣਾ, ਇਹ ਸਾਰਾ ਕੰਮ ਨਹੀਂ ਮੁੱਕਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਨਦੀਮ ਅਫਜ਼ਲ ਚੰਨ ਸਾਹਿਬ ਆਉਂਦੇ ਨੇ ਵੀ ਇਹ ਜਿਹੜਾ ਸਮੋਕ ਦਾ ਅਜ਼ਾਬ ਆਇਆ, ਇਹ ਜਿਹੜਾ ਜ਼ੁਲਮ ਕੀਤਾ ਗਿਆ PTI ਦੇ ਵਰਕਰ ਦੇ ਉੱਤੇ, ਜਿਹੜਾ ਚਾਦਰ ਚਾਰ ਦੀਵਾਰੀ ਦਾ ਤਕੱਦਸ ਪਮਾਲ ਕੀਤਾ, ਇਹ ਸਾਰਾ ਉਹਦੀ ਵਜ੍ਹਾ ਤੋਂ ਆਇਆ। ਇਹ ਇਕੱਲਾ ਸਮੋਕ ਦਾ ਜ਼ੁਲਮ ਹੀ ਨਹੀਂ ਨਦੀਮ ਅਫਜ਼ਲ ਚੰਨ ਸਾਹਿਬ, ਹੋਰ ਵੀ ਕਈ ਜ਼ੁਲਮ ਜਿਹੜੇ ਨੇ ਉਹ ਮਤਲਬ ਹੋਰ ਵੀ ਕਈ ਅਜ਼ਾਬ ਜਿਹੜੇ ਨੇ ਪਾਕਿਸਤਾਨ 'ਤੇ ਆਏ ਨੇ, ਔਰ ਉਹ ਇਹ ਸਾਡੇ ਹੁਕਮਰਾਨ ਜਿਹੜੇ ਨੇ ਅੰਨੇ ਹੋਏ ਨੇ, ਵੇਖ ਨਹੀਂ ਰਹੇ, ਨਾ ਇਹ ਵੇਖਣਾ ਚਾਹੁੰਦੇ ਨੇ। ਬਾਕੀ ਅਗਰ ਅੱਖਾਂ ਖੋਲ੍ਹਣ ਤੇ ਇੱਥੇ ਸਾਰਾ ਕੁਝ ਜਿਹੜਾ ਹੈ ਉਹ ਤੇ ਸਾਹਮਣੇ ਨਜ਼ਰ ਆਉਂਦਾ। ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਨੇ ਇੱਕ ਮੀਟਰ ਰੀਡਰ ਦੀ ਜ਼ਮਾਨਤ ਮੁਸਤਰਦ ਕੀਤੀ ਹੈ, ਕਿਉਂਕਿ ਉਹ ਬਿਜਲੀ ਚੋਰੀ 'ਚ ਮੁਲੱਵਸ ਸੀ। ਔਰ ਸ਼ੁਕਰ ਕਰੋ ਮੀਟਰ ਰੀਡਰ ਸੀ, ਜੇ ਕਿਤੇ ਕੋਈ IPP ਦਾ ਮਾਲਕ ਹੁੰਦਾ ਤੇ ਹੋ ਸਕਦਾ ਚੀਫ ਜਸਟਿਸ ਸਾਹਿਬ ਉਹਨਾਂ ਨੂੰ ਵਜ਼ੀਰ ਹੀ ਬਣਾ ਦਿੰਦੇ, ਕਿਉਂਕਿ ਸਾਡੇ ਇੱਥੇ ਇਹ ਵੀ ਰਿਵਾਜ ਹੈ ਕਿ ਮਾੜਾ ਆ ਜਾਏ ਤਾਂ ਉਹਨੂੰ ਤੁੰਨ ਦਿਓ, ਤਗੜਾ ਆ ਜਾਏ ਤੇ ਉਹਨੂੰ ਫਿਰ ਮੇਰਾ ਮਤਲਬ ਹੈ ਕਿ ਸਿਰ ਤੇ ਚੁੱਕ ਲਓ। ਤੇ ਇਹ ਮੀਟਰ ਰੀਡਰ ਸੀ, ਇਸ ਵਾਸਤੇ ਇਹਨੂੰ ਤੁੰਨਣ ਦਾ ਹੀ ਫੈਸਲਾ ਜਿਹੜਾ ਉਹ ਸਰਕਾਰ ਨੇ ਕੀਤਾ। ਚਲੋ ਠੀਕ ਹੈ, ਇਹ ਵੀ ਠੀਕ ਹੀ ਹੋਏਗਾ। ਇੰਜੀ ਮਾਮਲਾਤ ਜਿਹੜੇ ਨੇ ਉਹ ਸਹੀ ਚੱਲਦੇ ਹੋਣਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਹੈ ਕਿ ਹਿੰਦੁਸਤਾਨ ਦੀ ਖਬਰ ਤੁਹਾਡੇ ਸਾਹਮਣੇ ਪਹਿਲਾਂ ਰੱਖਦੀ ਹੈ ਕਿ ਹਿੰਦੁਸਤਾਨ ਦੇ ਵਿੱਚ ਹਾਈਡਰੋਜਨ ਦੇ ਨਾਲ, ਹਾਂਜੀ ਹਾਈਡਰੋਜਨ ਦੇ ਨਾਲ ਹੁਣ ਟ੍ਰੇਨ ਚੱਲੇਗੀ। ਇਹ ਪਹਿਲੀ ਟ੍ਰੇਨ ਹੈ ਹਿੰਦੁਸਤਾਨ ਦੀ ਜਿਹੜੀ ਹਾਈਡਰੋਜਨ ਦੇ, ਮਤਲਬ ਕਿ ਦੱਸਣ ਦਾ ਤੁਹਾਨੂੰ ਮਕਸਦ ਇਹ ਹੈ ਕਿ ਉੱਥੇ ਟੈਕਨੋਲੋਜੀ ਨੂੰ ਇੰਨਾ ਇਸਤੇਮਾਲ ਕੀਤਾ ਜਾ ਰਿਹਾ, ਇੰਨਾ ਉਹ ਐਡਵਾਂਸਮੈਂਟ ਵਾਲੇ ਪਾਸੇ ਜਾ ਰਹੇ ਨੇ ਕਿ ਉੱਥੇ ਹੁਣ ਹਾਈਡਰੋਜਨ ਨਾਲ ਚੱਲਣ ਵਾਲੀ ਟ੍ਰੇਨ ਚੱਲੇਗੀ। ਤੇ ਸਾਡੇ ਵਾਲੇ ਪਾਸੇ ਤੁਸੀਂ ਆਪੇ ਹੀ ਵੇਖ ਲਓ ਵੀ ਚੰਦ ਦਿਨ ਪਹਿਲਾਂ ਬਾਰਿਸ਼ ਬਰਸਾਉਣ ਦੀ ਗੱਲ ਹੋਈ ਸੀ ਤੇ ਉਹਦੇ ਵਿੱਚ ਵੀ ਉਹਨਾਂ ਆਖਿਆ ਸੀ ਵੀ ਹਸਾਸ ਅਦਾਰੇ ਨੇ ਬਾਰਿਸ਼ ਬਰਸਾਈ ਹੈ। ਸਾਡਾ ਸਾਰਾ ਕੁਝ ਹੀ ਹਸਾਸ ਹੈ, ਸਾਡੇ ਬਾਰਿਸ਼ ਵੀ ਹਸਾਸ ਅਦਾਰਾ ਹੀ ਬਰਸਾਉਂਦਾ, ਉਹ ਵੀ ਸਾਡੇ ਕੋਲੋਂ ਨਹੀਂ ਬਰਸਾਈ ਜਾਂਦੀ। ਜਾਂ ਦੂਸਰੇ ਲਫ਼ਜ਼ਾਂ ਦੇ ਵਿੱਚ ਸਾਨੂੰ ਮੀਂਹ ਵੀ ਨਹੀਂ ਪਾਉਣ ਦਿੰਦਾ ਹਸਾਸ ਅਦਾਰਾ, ਉਹ ਆਂਦਾ ਵੀ ਸਾਰਾ ਕੁਝ ਮੈਂ ਆਪੇ ਹੀ ਕਰਨਾ ਤੇ ਆਪਣੇ ਹੱਥੀਂ ਕਰਨਾ, ਤੁਸੀਂ ਪਾਸੇ ਹੋ ਜਾਓ, ਪਰੇ ਹੋ ਜਾਓ, ਕੋਈ ਲਾਗੇ ਨਾ ਆਵੇ, ਸਾਰੇ ਕੰਮ ਮੈਂ ਆਪੇ ਕਰਨੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਨਦੀਮ ਅਫਜ਼ਲ ਚੰਨ ਸਾਹਿਬ ਦਾ ਇੱਕ ਵਰਕਰ ਸੀ, ਉਹਨੂੰ ਚੁੱਕ ਲਿਆ ਪੁਲਿਸ ਨੇ। ਕੱਲ੍ਹ ਵੀ ਤੁਹਾਨੂੰ ਖਬਰ ਦਿੱਤੀ ਸੀ, ਔਰ ਉਹਦਾ ਸਟਾਂਪ ਪੇਪਰ ਦਿੱਤਾ ਕਿ ਜੀ ਇਹ ਪੀਪਲਸ ਪਾਰਟੀ ਦਾ ਵਰਕਰ ਹੈ, ਇਹ PTI ਦਾ ਨਹੀਂ, ਇਹਨੂੰ ਨਾ ਚੁੱਕੋ, ਇਹਨੂੰ ਛੱਡ ਦਿਓ, ਇਹਦੀ ਜਾਨ ਬਖਸ਼ੀ ਕਰੋ। ਉਹ ਬਾਅਦ ਦੇ ਵਿੱਚ ਅਸੀਂ ਆਪਣੇ ਸੂਤਰਾਂ ਕੋਲ ਪਤਾ ਕੀਤਾ ਤਾਂ ਉਹਨਾਂ ਕਿਹਾ ਜੀ ਰੌਲਾ ਇਹ ਹੈ ਕਿ ਇਹ ਨਦੀਮ ਅਫਜ਼ਲ ਚੰਨ ਸਾਹਿਬ PTI ਸਨ, ਵਰਕਰ ਵੀ PTI ਸੀ। ਨਦੀਮ ਅਫਜ਼ਲ ਚੰਨ ਸਾਹਿਬ ਪੀਪਲਸ ਪਾਰਟੀ ਚਲੇ ਗਏ, ਵਰਕਰ ਦਿਲੋਂ ਪੀਪਲਸ ਪਾਰਟੀ ਨਾਲ ਨਾ ਗਿਆ। ਉਹ PTI ਦੀਆਂ ਕੋਈ ਪੋਸਟਾਂ ਸ਼ਾਇਦ ਕਿਤੇ ਨਾ ਕਿਤੇ ਲਾਉਂਦਾ ਸੀ, ਦਿਲ ਦੇ ਵਿੱਚ PTI ਦਾ ਪਿਆਰ ਵੀ ਸੀ। ਔਰ ਪੁਲਿਸ ਨੂੰ ਕਿਸੇ ਨੇ ਸ਼ਿਕਾਇਤ ਕੀਤੀ ਸੀ ਤੇ ਪੁਲਿਸ ਪੱਕੀ ਸੀ ਕਿ ਨਹੀਂ ਇਹ PTI ਦਾ ਹੀ ਹੈ। ਤੇ ਇਹ ਹੁਣ ਤੁਸੀਂ ਹਾਲ ਵੇਖ ਲਓ, ਇੱਕ ਪਾਸੇ ਜੋ ਯਾਸਰ ਮੱਲੀ ਨਾਲ ਕੀਤਾ ਉੱਥੇ ਨਾਰੋਵਾਲ ਬੱਦੋ ਮੱਲੀ 'ਚ, ਕਿ ਉਹਨੂੰ ਜਾਨੋਂ ਹੀ ਮਾਰ ਛੱਡਿਆ, ਉਹਦੇ ਬੱਚਿਆਂ ਨੂੰ ਯਤੀਮ ਕਰ ਛੱਡਿਆ, ਇੱਕ ਪਾਸੇ ਉਹ ਜ਼ੁਲਮ ਹੈ। ਤੇ ਦੂਜੇ ਪਾਸੇ ਤੁਸੀਂ ਆਪ ਵੇਖ ਲਓ ਕਿ ਅਗਰ ਕੋਈ ਬੰਦਾ PTI ਦੀ ਦਿਲ ਦੇ ਵਿੱਚ ਵੀ ਮੁਹੱਬਤ ਰੱਖੇ ਤੇ ਉਹ ਜੋ ਕੁਝ ਨਦੀਮ ਅਫਜ਼ਲ ਚੰਨ ਸਾਹਿਬ ਦੇ ਇਲਾਕੇ 'ਚ ਹੋਇਆ ਉਹ ਤੁਸੀਂ ਆਪ ਵੇਖ ਲਿਆ। ਅੱਛਾ ਜੀ, ਅੱਗੇ ਰੀਮਾ ਉਮਰ ਸਾਹਿਬਾਂ ਨੇ ਬੜੀਆਂ ਚੋਟੀ ਦੀਆਂ ਕਾਨੂੰਨ ਦੇ ਉੱਤੇ ਗੱਲਬਾਤ ਕਰਨ ਵਾਲੇ ਨੇ, Jio TV ਦੇ ਉੱਤੇ ਬਹਿੰਦੇ ਨੇ। ਮੈਂ ਇਹਨਾਂ ਦਾ ਇਹਤਰਾਮ ਇਸ ਲਈ ਕਰਨਾ ਹੈ ਕਿ ਇਹ ਮੁਖਾਲਫਤ ਦੇ ਬਾਵਜੂਦ, ਮੇਰੀ ਇਹਨਾਂ ਨਾਲ ਬੜੀ ਮੁਖਾਲਫਤ ਰਹੀ ਹੈ, ਹਜੇ ਵੀ ਹੋਏਗੀ ਕਈ ਗੱਲਾਂ ਦੇ ਉੱਤੇ, ਲੇਕਿਨ ਜਿੱਥੇ ਕਾਨੂੰਨ ਔਰ ਇਨਸਾਫ ਦੀ ਗੱਲ ਆਉਂਦੀ ਹੈ, ਸਿਵਿਲੀਅਨ ਸੁਪਰਮੇਸੀ ਦੀ ਗੱਲ ਆਉਂਦੀ ਹੈ, ਇਹ ਹਮੇਸ਼ਾ ਰੀਮਾ ਉਮਰ ਅਸੂਲ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਬਹਰਹਾਲ ਰੀਮਾ ਉਮਰ ਸਾਹਿਬਾਂ ਨੇ ਕਿਹਾ ਵੀ ਨੂਨ ਲੀਗ ਦੇ ਪੱਲੇ ਕੁਛ ਨਹੀਂ ਰਹਿ ਗਿਆ, ਬਸ ਹੁਣ ਇਹਨਾਂ ਦੇ ਪੱਲੇ ਇਸਟੈਬਲਿਸ਼ਮੈਂਟ ਰਹਿ ਗਈ ਹੈ, ਨਾ ਇਹਨਾਂ ਦੇ ਪੱਲੇ ਵੋਟ ਨੂੰ ਇੱਜ਼ਤ ਰਹਿ ਗਈ ਹੈ, ਨਾ ਆਪਣੀ ਸ਼ਨਾਖਤ ਰਹੀ ਹੈ, ਨਾ ਬ੍ਰਾਂਡ ਰਿਹਾ ਹੈ। ਇਹਨਾਂ ਦੀ ਇੱਜ਼ਤ ਵੀ ਖਤਮ ਹੋ ਗਈ ਹੈ ਤੇ ਸਿਆਸੀ ਤਾਕਤ ਵੀ ਖਤਮ ਹੋ ਗਈ। ਇਹਨਾਂ ਦੇ ਪੱਲੇ ਸਿਰਫ ਔਰ ਸਿਰਫ ਇਸਟੈਬਲਿਸ਼ਮੈਂਟ ਰਹਿ ਗਈ ਹੈ ਤੇ ਹੁਣ ਇਹਨੂੰ ਚੁੱਕ ਕੇ ਸਿਰ ਤੇ ਫਿਰੀ ਜਾਣ ਜਿੱਥੇ ਜਿੱਥੇ ਇਹਨਾਂ ਨੇ ਫਿਰਨਾ, ਲੇਕਿਨ ਇਹਨਾਂ ਦੇ ਕੋਲੋਂ ਹਰ ਸ਼ੈ ਖੁੱਸ ਗਈ ਹੈ। ਮਤਲਬ ਕਿ ਇਹ ਬਾਜ਼ੀ ਇਹ ਕੰਪਲੀਟਲੀ ਹਾਰ ਗਏ ਨੇ। ਹੁਣ ਇਹਨਾਂ ਦੀ ਮਰਜ਼ੀ ਹੈ
ਕਿ ਇਹਨਾਂ ਨੇ ਇਸ ਕੰਮ ਨੂੰ ਸਿਰ ਤੇ ਚੁੱਕੀ ਫਿਰਨਾ ਜਾਂ ਇਸ ਕੰਮ ਨੂੰ ਇਹਨਾਂ ਨੇ ਛੱਡ ਦੇਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਇਹ ਰੱਖਣੀ ਹੈ ਕਿ ਜਿਹੜੇ ਮਸਰਤ ਹਲਾਲੀ ਸਾਹਿਬਾ ਨੇ ਉਹਨਾਂ ਨੇ ਕਿਹਾ ਹੈ ਕਿ ਸਾਡੇ ਵੱਲੋਂ ਰੱਦੇ ਅਮਲ ਆਇਆ ਤੇ ਫਿਰ ਬੜੀ ਸਖਤ ਮਾਯੂਸੀ ਫੈਲੇਗੀ ਸਾਰਿਆਂ ਨੂੰ। ਹੋਇਆ ਇੰਜ ਕਿ ਇੱਕ ਸਾਹਿਬ ਜਿਹੜੇ ਉਹ ਇੱਕ ਦਰਖਾਸਤ ਲੈ ਕੇ ਗਏ ਸੁਪਰੀਮ ਕੋਰਟ ਆਫ ਪਾਕਿਸਤਾਨ 'ਚ। ਉਹਨਾਂ ਆਖਿਆ ਜੀ ਕਿ ਸੁਪਰੀਮ ਕੋਰਟ ਜ਼ਰਾ ਨਜ਼ਰਸਾਨੀ ਕਰੇ ਆਪਣੇ ਅਮਾਲ ਦੇ ਉੱਤੇ ਵੀ ਔਰ ਆਪਣੀਆਂ ਕਰਤੂਤਾਂ ਦੇ ਉੱਤੇ ਵੀ। ਉਹ ਅੱਗੋਂ ਪੁੱਛਿਆ ਜੱਜਾਂ ਨੇ ਵੀ ਇਹ ਕਾਹਦੀ ਦਰਖਾਸਤ ਹੈ? ਉਹਨਾਂ ਕਿਹਾ ਜੀ ਸੁਪਰੀਮ ਕੋਰਟ ਦੇ ਵਿੱਚ ਔਰ ਪਾਕਿਸਤਾਨ ਦੀਆਂ ਅਦਾਲਤਾਂ 'ਚ 30 35 40 ਸਾਲ ਮੁਕੱਦਮੇ ਚੱਲਦੇ ਰਹਿੰਦੇ ਨੇ, ਫੈਸਲੇ ਨਹੀਂ ਹੁੰਦੇ। ਇਸ ਗੱਲ ਦਾ ਫੈਸਲਾ ਕਰੋ ਔਰ ਮੁਕੱਦਮਿਆਂ ਵਾਸਤੇ ਕੋਈ ਮੁੱਦਤ ਆਪਣਾ ਮੁਤੱਯਨ ਕਰੋ ਤਾਂ ਕਿ ਉਸ ਮੁੱਦਤ ਦੇ ਵਿੱਚ ਜਿਹੜਾ ਫੈਸਲੇ ਨੇ ਉਹ ਹੋ ਸਕਣ। ਉਹਦੇ ਉੱਤੇ ਜੱਜਾਂ ਨੇ ਕਿਹਾ ਕਿ ਇਹ ਸਾਡਾ ਕੰਮ ਨਹੀਂ ਹੈ, ਹਕੂਮਤ ਦੇ ਕੋਲ ਜਾਓ ਅਤੇ ਉਹਨਾਂ ਦੇ ਕੋਲੋਂ ਕੰਮ ਕਰਵਾਓ। ਜਿਹੜਾ ਦਰਖਾਸਤ ਲੈ ਕੇ ਗਿਆ ਸੀ ਉਹਨੇ ਜਿਸ ਵੇਲੇ ਇਨਸਿਸਟ ਕੀਤਾ ਤਾਂ ਫਿਰ ਮੰਦੋਖੇਲ ਸਾਹਿਬ ਨੇ ਕਿਹਾ ਵੀ ਇਹ ਕੋਈ ਆਂਦਾ ਕਿ ਜਿਹੜੀ ਅਦਲੀਆ 120ਵੇਂ ਨੰਬਰ 'ਤੇ ਹੈ, ਕੋਈ ਆਂਦਾ 140ਵੇਂ ਨੰਬਰ 'ਤੇ ਹੈ। ਇਹ ਥੋੜ੍ਹੀ ਜਿਹੀ ਤੁਸੀਂ ਕਸਰੇ ਨਫਸੀ ਤੋਂ ਕੰਮ ਲੈ ਰਹੇ ਹੋ ਮੰਦੋਖੇਲ ਸਾਹਿਬ। ਕਿਸੇ ਨੇ ਨਹੀਂ ਆਖਿਆ 120ਵੇਂ ਨੰਬਰ 'ਤੇ। ਸਾਡੀ ਇੰਨੀ ਕਿਸਮਤ ਵੀ ਸਾਡੀ ਅਦਲੀਆ 120ਵੇਂ ਨੰਬਰ 'ਤੇ, ਅਸੀਂ ਤਾਂ ਜਨਾਬ ਆਖਰੀ ਨੰਬਰਾਂ 'ਤੇ ਹੀ ਹੈ। ਅਤੇ ਉਹ ਦੂਜੇ ਪਾਸੇ ਮਸਰਤ ਹਲਾਲੀ ਸਾਹਿਬਾ ਨੇ ਕਿਹਾ ਵੀ ਸਾਡੇ 'ਤੇ ਬੜੀ ਤਨਕੀਦ ਹੁੰਦੀ ਹੈ। ਜਿਸ ਦਿਨ ਅਸੀਂ ਰਿਐਕਸ਼ਨ ਦਿੱਤਾ ਰੱਦੇ ਮਲ ਆਇਆ ਤਾਂ ਬੜਾ ਸਖਤ ਹੋਏਗਾ ਅਤੇ ਫਿਰ ਮਾਯੂਸੀ ਫੈਲੇਗੀ। ਹੁਣ ਮੈਂ ਹੈਰਾਨ ਹੈ ਮਸਰਤ ਹਲਾਲੀ ਸਾਹਿਬਾ ਜਿਹੜੀਆਂ ਸਾਡੀਆਂ ਜਸਟਿਸ ਸਾਹਿਬਾ ਨੇ ਹੋਰ ਕਿੰਨੀ ਕੁ ਮਾਯੂਸੀ ਫੈਲਾਣੀ ਜੇ। ਉੱਥੇ ਬੱਦੋਮਲੀ ਦੇ ਵਿੱਚ ਜਿਹੜਾ ਯਾਸਰ ਮਲੀ ਉਹਦੇ ਵਿੱਚ ਯਤੀਮ ਬੱਚੇ ਜਿਹੜੇ ਬੈਠੇ ਨੇ, ਜੋ ਕੁਝ ਰਿਆਸਤ ਨੇ ਉਹਨਾਂ ਨਾਲ ਕੀਤਾ ਹੈ, ਉਹਨਾਂ ਲਈ ਹੁਣ ਤੁਸੀਂ ਹੋਰ ਕੀ ਕਰ ਸਕਦੇ ਹੋ? ਮਤਲਬ ਹੋਰ ਕਿੰਨੀ ਕੁ ਮਾਯੂਸੀ ਫੈਲਾਓਗੇ? ਜੋ ਕੁਝ ਜ਼ਿਲ੍ਹੇ ਸ਼ਾਹ ਨਾਲ ਕੀਤਾ, ਜੋ ਕੁਝ ਅਰਸ਼ਦ ਸ਼ਰੀਫ ਸ਼ਹੀਦ ਨਾਲ ਕੀਤਾ, ਉਹਨਾਂ ਦੇ ਘਰ ਵਾਲਿਆਂ ਨਾਲ ਜਸਟਿਸ ਮਸਰਤ ਹਲਾਲੀ ਸਾਹਿਬਾ ਹੋਰ ਕਿੰਨਾ ਕੁ ਜ਼ੁਲਮ ਕਰ ਲਓਗੇ? ਕਿੰਨੀ ਹੋਰ ਤੁਸੀਂ ਮਾਯੂਸੀ ਜਿਹੜੀ ਉਹ ਫੈਲਾ ਦਿਓਗੇ? ਹੋਰ ਅੱਗੇ ਕਿੱਥੇ ਲੈ ਜਾਣਾ? ਵੋਟ ਲੁੱਟ ਲਏ 8 ਫਰਵਰੀ ਦੇ, ਕਿਸੇ ਬੰਦੇ ਕੋਲ ਬੁਨਿਆਦੀ ਹਕੂਕ ਨਹੀਂ, ਚਾਦਰ ਚਾਰ ਦੀਵਾਰੀ ਦਾ ਕੋਈ ਤਹਫਜ਼ ਨਹੀਂ। ਇਸ ਤੋਂ ਗਾਂਹ ਕੀ ਕਰਨਾ ਜੇ ਕੁਝ ਰਹਿੰਦਾ ਗਾਂਹ ਤਾਂ ਉਹ ਵੀ ਦੱਸ ਦਿਓ, ਉਹ ਵੀ ਕਰ ਲਓ ਜੀ, ਤਾਂ ਕਿ ਕੋਈ ਕਸਰ ਤੁਹਾਡੇ ਕੋਲ ਰਹਿ ਨਾ ਜਾਏ। ਮਤਲਬ ਕੱਲ੍ਹ ਨੂੰ ਤੁਸੀਂ ਇਹ ਨਾ ਗਿਲਾ ਕਰੋ ਕਿ ਅਸੀਂ ਇਹ ਕਰਨਾ ਸੀ, ਇਹ ਨਹੀਂ ਕੀਤਾ। ਅੱਛਾ ਜੀ, ਪੰਜਾਬ ਦੇ ਵਿੱਚ ਨਵੀਂ ਫੋਰਸ ਬਣਾਤੀ ਹੈ ਮਰੀਮ ਸਾਹਿਬਾ ਨੇ, ਪੰਜਾਬ ਇਨਫੋਰਸਮੈਂਟ ਰੈਗੂਲੇਟਰੀ ਅਥਾਰਟੀ। ਇਹ ਜਿਹੜੀ ਅਥਾਰਟੀ ਹੈ ਜੀ, ਇਹ ਬੋਰਡ ਆਫ ਇਹਦੇ ਡਾਇਰੈਕਟਰਸ ਤਸ਼ਕੀਲ ਦਿੱਤੇ ਨੇ। ਇਹ ਉਹ ਨਵੀਂ ਫੋਰਸ ਜਿਹੜੀ ਬਣਾਈ ਹੈ ਪੁਲਿਸ ਦੇ ਪੈਰਲਲ, ਜਿਹੜੀ ਚੀਫ ਮਿਨਿਸਟਰ ਸਾਹਿਬਾ ਦੇ ਥੱਲੇ ਫੋਰਸ ਹੋਏਗੀ। ਜਿਹਨੂੰ ਮਰਜ਼ੀ ਚੁੱਕ ਲੈਣ, ਜਿਹਨੂੰ ਮਰਜ਼ੀ ਅੰਦਰ ਦੇ ਦੇਣ, ਜਿਹਨੂੰ ਮਰਜ਼ੀ। ਉਹਨੂੰ ਹੁਣ ਉਹਦੇ ਵਾਸਤੇ ਬੋਰਡ ਬਣਾਇਆ, ਹੁਣ ਉਸ ਫੋਰਸ ਨੂੰ ਬਣਾਉਣਗੇ, ਉਹਨੂੰ ਭਰਤੀ ਕਰਨਗੇ, ਉਹਦੇ ਵਿੱਚ ਆਪਣੇ ਮਸ਼ਿੰਦਰ ਰੱਖਣਗੇ ਸਾਰੇ, ਔਰ ਇਹ ਸਾਰਾ ਕੰਮਕਾਰ ਕਰਕੇ ਅਤੇ ਲੋਕਾਂ ਦੀ ਜ਼ਿੰਦਗੀ ਆਜ਼ਾਬ ਕਰਨਗੇ। ਮਤਲਬ ਅੱਗੇ ਇੱਕ ਪੁਲਿਸ ਘੱਟ ਨਹੀਂ ਸੀ। ਹੁਣੇ ਹੀ ਤੁਹਾਨੂੰ ਯਾਸਰ ਮਲੀ ਦੀ ਗੱਲ ਸੁਣਾਈ ਹੈ, ਪੁਲਿਸ ਨੇ ਉਹਦੇ ਨਾਲ ਅਤੇ ਉਹਦੇ ਬੱਚਿਆਂ ਨਾਲ ਕੀ ਕੀਤਾ, ਅਤੇ ਹੁਣ ਅੱਗੋਂ ਇਹ ਜਿਹੜੀ ਅਥਾਰਟੀ ਹੈ ਰਹਿੰਦੀ ਸਹਿੰਦੀ ਕਸਰ ਜਿਹੜੀ ਉਹ ਪੂਰੀ ਕਰ ਦੇਗੀ। ਅੱਛਾ ਜੀ, ਅੱਗੋਂ ਹਾਲੈਂਡ ਦੇ ਜਿਹੜੇ ਸਦਰ ਸਨ, ਨੈਦਰਲੈਂਡ ਵੀ ਆਉਂਦੇ ਨੇ, ਹਾਲੈਂਡ ਵੀ ਆਉਂਦੇ ਨੇ ਉਹਨੂੰ। ਬਵਲੈਂਡਰ ਹੁੰਦਾ ਸੀ, ਤੁਹਾਨੂੰ ਯਾਦ ਕਰੋ, ਉਹ ਪਲਾਂਟੀ ਕਾਰਨਰ ਵਾਲਾ ਹਾਲੈਂਡ ਦੀ ਹਾਕੀ ਟੀਮ ਦਾ। ਇਹ ਉਹੀ ਮੁਲਕ ਹੈ, ਉਹੀ ਦੇਸ਼ ਹੈ। ਉੱਥੋਂ ਨੂਨ ਲੀਗ ਵਾਲੇ ਵੀ ਆਪਣਾ ਬਵਲੈਂਡਰ ਲੈ ਆਏ ਸਨ। ਉਹ ਸੰਧੇਲਾ ਸਾਹਿਬ ਸਨ, ਉਹਨਾਂ ਦੇ ਆਪਣੇ ਸਦਰ ਸਨ ਉੱਥੋਂ। ਉਹ ਕਿਤੇ ਰੋਟੀ ਖਾਣ ਤੇ ਨਹੀਂ ਡਏ ਸਨ। ਬਹਰਲ ਜੋ ਕੁਝ ਪਟਵਾਰੀ ਬੈਠੇ ਰੋਟੀ ਨਾ ਕਰਨ ਡਏ ਸਨ, ਹੈ ਤੇ ਉਹ ਜ਼ੁਲਮ ਹੀ ਸੀ। ਬਹਰਲ ਉਹ ਬੈਠੇ ਇਕੱਠੇ ਰੋਟੀ ਖਾਣ ਡਏ ਸਨ ਅਤੇ ਉੱਥੇ ਗਾਲਾਂ ਦੀ ਇੱਕ ਵੀਡੀਓ ਆ ਗਈ। ਉਸ ਤੋਂ ਬਾਅਦ ਰੌਲਾ ਪੈ ਗਿਆ। ਉਹਨਾਂ ਆਖਿਆ ਜੀ ਇਹ ਜਿਹੜਾ ਇੱਕ ਅਸੂਲ ਹੈ ਜ਼ਮਾਨੇ ਦਾ, ਜਿਹੜਾ ਤਰੀਕਾ ਹੈ ਅੱਜ ਕੱਲ੍ਹ, ਉਹਨਾਂ ਆਖਿਆ ਜੀ ਕਿ ਇਹ ਵੀਡੀਓ ਮੇਰੀ ਜਿਹੜੀ ਐਡੀਟਡ ਹੈ, ਉਹਦੇ ਵਿੱਚ ਬਾਜੀ ਮਰੀਮ ਨੂੰ ਬਹੁਤ ਹੀ ਉਹਨੇ ਗੰਦੀਆਂ ਗਾਲਾਂ ਕੱਢੀਆਂ ਸਨ। ਆਏ ਸਨ ਭਾਈ ਹੋਣੀ ਪਾਕਿਸਤਾਨ ਵਜ਼ਾਰਤ ਲੈਣ, ਕੋਈ ਨਾ ਕੋਈ ਵਜ਼ਾਰਤ ਲੱਭੇਗੀ। 15 ਦਿਨ ਬੈਠੇ ਰਹੇ, ਉੱਥੇ ਬੈਠੇ ਦੱਸਣ ਡਏ ਸਨ ਵੀ ਮੈਂ ਇੰਤਜ਼ਾਰ ਕਰਦਾ ਰਿਹਾ, ਮੈਨੂੰ ਦੱਸੋ ਮੈਂ ਕਿਹੜਾ ਮਹਿਕਮਾ ਸੰਭਾਲਣਾ, ਕਿਹੜੇ ਮਹਿਕਮੇ ਦਾ ਮੈਂ ਵਜ਼ੀਰ ਬਣਨਾ, ਮੈਨੂੰ ਦੱਸਿਆ ਹੀ ਕੋਈ ਨਹੀਂ। ਅਤੇ ਫਿਰ ਉਹਨਾਂ ਗਾਲਾਂ ਗੂਲਾਂ ਕੱਢੀਆਂ। ਅੱਛਾ, ਉਹ ਸ਼ੁਰੂ ਦੇ ਵਿੱਚ ਜਿਹੜੀ ਵੀਡੀਓ ਆਈ ਔਰ ਅਸੀਂ ਵੀ ਤੁਹਾਨੂੰ ਵਿਖਾਈ, ਉਸ ਵੀਡੀਓ ਦੇ ਵਿੱਚ ਘੱਟ ਗਾਲਾਂ ਸਨ। ਹੁਣ ਜਿਹੜੀ ਵੀਡੀਓ ਅਸੀਂ ਤੁਹਾਨੂੰ ਵਿਖਾ ਹੀ ਨਹੀਂ ਸਕਦੇ, ਉਹਦਾ ਕੁਝ ਹਿੱਸਾ ਦਿਖਾ ਦਿੰਦੇ। ਇਹ ਜਿਹੜੇ ਹਾਲੈਂਡ ਤੋਂ ਨੂਨ ਲੀਗ ਦੇ ਹਿਸਾਬ ਨੇ, ਇਹ ਹੁਣ ਉਸ ਵੀਡੀਓ 'ਤੇ ਕੀ ਕਹਿੰਦੇ ਨੇ, ਇਹਦੇ ਵਿੱਚੋਂ ਕੁਛ ਹਿੱਸਾ ਜਿਹੜਾ ਹੈ ਨਾ ਉਹ ਅਸੀਂ ਖ਼ਤਮ ਕਰਾਂਗੇ, ਕਿਉਂਕਿ ਬਹੁਤ ਹੀ ਗੰਦੀਆਂ ਗਾਲਾਂ ਨੇ, ਉਹਨੂੰ ਹਟਾ ਦਿਆਂਗੇ। ਉਸ ਤੋਂ ਇਲਾਵਾ ਤੁਹਾਨੂੰ ਇਹ ਜ਼ਰਾ ਸੁਣੋ, ਇਹ ਨੂਨ ਦੇ ਆਪਣੇ ਉੱਥੋਂ ਦੇ ਅਹੁਦੇਦਾਰ ਨੇ ਜਾਂ ਨੂਨ ਦੇ ਰੂਏ ਰਵਾਨ ਨੇ, ਇਹ ਕੀ ਆਖਦੇ ਨੇ। अस्सलाम वालेकुम, ताहिर शाह इकरार मेरा नाम है जी। मैं चेयरमैन पाकिस्तान मुस्लिम लीग हॉलैंड 1988 से यूरोप में सबसे पुराना वर्कर हूँ। और मैं थोड़ी सी तरदीद करना चाहता हूँ कि 14 जुलाई को पाकिस्तान मुस्लिम लीग नून का इजलास मुकामी रेस्टोरेंट में हुआ, जिसमें चौधरी परवेज अली संदेला और उसके अलावा जनरल सेक्रेटरी फैसल मंजूर, जवेद भट्ट प्यारा, चौधरी सईद, चौधरी आमर, रिजवान, वासित अली खान, खुर्शीद मुगल, नुमान भट्ट, शकील अब्बासी, दोस्त सब जो हमारे पाकिस्तान मुस्लिम लीग हॉलैंड के अहदेदार हैं, तकरीबन सब उसमें शामिल थे। तो उस महफिल में परवेज अली संडेला ने मुस्लिम लीग नून
की क़यादत के बारे में नाजेबा अल्फाज इस्तेमाल किए, खास करके मरियम बीबी नवाज के बारे में, तो जिस पर मुस्लिम लीग नून हॉलैंड ने वीडियोस और तमाम चीज़ें मुस्लिम लीग की क़यादत तक पहुँचाई, लेकिन अफसोस इसके ऊपर कोई भी कार्रवाई नहीं हुई अभी तक। बाकी ये वीडियो बिल्कुल असली है और ये गुफ्तगू परवेज़ अली संदेला ही ने की है सबकी मौजूदगी में। अब वो कह रहा है कि जी वो डब है और 2 नंबर है, फेक है। फेक वे कोई भी नहीं है, वहीं पे सामने बनी है, कोई किसी ने छुप के नहीं बनाई। सामने एक वीडियो बनती है कि जैसे मकामी रेस्टोरेंट में किसी दोस्त वैसी को बनाता है जी, खाने की बना रहा है जी, चले कोई खाने की बना रहा है, चले अपना उसका नाम है कि नॉर्मल वीडियो बनती है, वही वीडियो बनी है, कोई किसी किस्म की छुप के किसी ने बनाई, सबकी मौजूदगी में बनी है। तो अब वो उल्टा कह रहे हैं कि जी वो अपना जो वीडियो है वो डब की हुई है और असली नहीं है, ये वो है। बाकी ये वीडियो बिल्कुल असली है, ये गुफ्तगू वाकई परवेज़ अली संदेला ने की है। इसके बाद कभी किसी ने हमारे लीडर के बारे में किसी किस्म के गलत इस्तेमाल किए और किसी किस्म का गलत इस्तेमाल किए और बुरा भला का, खुदा की कसम उसके बाद एक कागज की तरह मैं फाड़ के रख दूंगा, समझ आइए। हमारे सामने इसने इतनी बड़ी ज्यादती की है और ऊपर से कहता फिर रहा है कि जी ये सब गलत हुई है, मतलब 2 नंबर है, ये है, वो है, फेक है। खुदा के बंदे, एक वीडियो एक ठीक है बंदे के मुंह से कुछ लफ्ज निकल ही जाते हैं तो बंदा माफी मांग लेता है, बात खत्म हो जाता है। हमें ऊपर से वो अलग-अलग धमकियां दे रहा है कि जी वो आस्तीन के सांप उधर ही छुपे हुए थे, छुप छुप के वीडियो बनाई है। कोई किसी किस्म की छुप के किसी ने वीडियो नहीं बनाई, सामने बिल्कुल सामने ऐसे बनाई, बैठे हुए ऐसे सामने बनाई है वीडियो, सामने वीडियो बनी है। तो इसलिए बिल्कुल वीडियो सही है। अब दोस्तों को, सब मुस्लिम लीग नून के सब जितने हमारे दोस्त हैं सबको मैं पैगाम देना चाहता हूँ कि बिल्कुल सही है और 100% सही है, ठीक है। मुझसे बेहतर कुछ जानता ही नहीं है, मुझसे बेहतर कुछ जानता ही नहीं है कि मतलब उसको मतलब क्या है। मैं महीना वहां पे रह गया हूँ इलेक्शन के बाद, मुझे रोका करने नहीं आता। ओ भाई मैंने जाना नहीं है तो मैंने करना क्या है? काम तो शुरू हो गया, पंजाब गवर्नमेंट ने हर कुछ डाली है, बताया मुझे मैंने करना क्या, मैं बैठा हूँ यहाँ पे। मैं 1.5 महीने के बाद वहां पे थक ही निकला है। यहाँ पे आया हूँ, यहाँ पे एक दो नए काम बिजनेस, अगर मैं इन्वेस्टमेंट सुन लिया जी। ਇਹ ਹੁਣ ਸਾਰੀ ਕਹਾਣੀ ਇਹਨਾਂ ਦੱਸ ਦਿੱਤੀ ਕਿ ਜੀ ਇਹ ਸਭ ਕੁਝ ਹੋਇਆ, ਉੱਥੇ ਫਲਾਣਾ ਬੰਦਾ ਬੈਠਾ ਸੀ ਔਰ ਇਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਗਿਆ। ਅੱਛਾ, ਹੁਣ ਸਾਨੂੰ ਬੜਾ ਇਹਦੇ ਤੋਂ ਇੱਕ ਹੈਰਾਨੀ ਹੋਈ। ਇਹ ਤਾਂ ਚਲੋ ਪਤਾ ਲੱਗ ਗਿਆ ਵੀ ਵੀਡੀਓ ਅਸਲ ਹੈ ਤੇ ਸੰਦੇਲਾ ਸਾਹਿਬ ਨੇ ਬਿਲਕੁਲ ਅਸਲ ਗਾਲਾਂ ਹੀ ਕੱਢੀਆਂ ਨੇ ਔਰ ਗਾਲਾਂ ਉਹਨਾਂ ਨੇ ਇਸ ਤੋਂ ਕੱਢੀਆਂ ਵੀ ਉਹਨਾਂ ਨੂੰ ਵਜ਼ਾਰਤ ਨਹੀਂ ਦਿੱਤੀ। ਲੇਕਿਨ ਇਹਦੇ ਵਿੱਚ ਇੱਕ ਸਵਾਲ ਜਿਹੜਾ ਨਾ ਉਹ ਬੜਾ ਜ਼ਰੂਰੀ ਹੈ ਕਿ ਜਿਸ ਵੇਲੇ ਉਹ ਸਾਹਿਬ ਗਾਲਾਂ ਕੱਢ ਰਹੇ ਸਨ ਤੇ ਇੰਨੇ ਸਾਰੇ PMLN ਦੇ ਬੰਦੇ ਬੈਠੇ ਸਨ, ਰੋਟੀ ਨੂੰ ਨੁਕਸਾਨ ਪਹੁੰਚਾ ਰਹੇ ਸਨ। ਕਿਸੇ ਇੱਕ ਨੇ ਰੋਕ ਕੇ ਇਹ ਨਹੀਂ ਆਖਿਆ ਵੀ ਭਾਈ ਮੇਰੇ ਇੰਨੀਆਂ ਗੰਦੀਆਂ ਗਾਲਾਂ ਤੇ ਨਾ ਕੱਢ, ਸਾਡੀ ਲੀਡਰ ਹੈ, ਫਿਰ ਵੀ ਭੈਣ ਹੈ ਸਾਡੀ ਵੱਡੀ। ਇਹ ਯਕੀਨ ਕਰੋ ਮੈਂ ਬੈਠਾ ਹੁੰਦਾ ਗਾਲ ਕੋਈ ਕੱਢਦਾ ਤੇ ਮੈਂ ਵੀ ਉਹਨੂੰ ਡੱਕਦਾ ਕਿ ਬਈ ਖਾਤੂਨ ਹੈ, ਸਾਡੀ ਭੈਣ ਵਰਗੀ ਹੈ, ਇਹ ਗਾਲ ਨਾ ਕੱਢੋ। ਵੈਸੇ ਉਹਨੂੰ ਚੋਰ ਕਹੋ, ਉਹਨੂੰ ਇਨਕੰਪੀਟੈਂਟ ਕਹੋ, ਉਹਨੂੰ ਮੇਰਾ ਮਤਲਬ ਹੈ ਕਿ ਜੋ ਮਰਜ਼ੀ ਕਹੋ, ਲੇਕਿਨ ਗੰਦੀ ਗਾਲ ਨਹੀਂ ਕੱਢੋ। ਲੇਕਿਨ ਉੱਥੇ ਪਟਵਾਰੀਆਂ ਨੇ ਰੋਟੀ ਨੂੰ ਨੁਕਸਾਨ ਪਹੁੰਚਾਇਆ ਔਰ ਰੋਟੀ ਦੇ ਉੱਤੇ ਤਵੱਜੋ ਸੀ, ਕਿਸੇ ਨੇ ਕੁਝ ਨਹੀਂ ਆਖਿਆ। ਇਹ ਜਿਹੜੇ ਬਜ਼ੁਰਗ ਸਨ ਇਹਨਾਂ ਨੇ ਵੀ ਕੁਝ ਨਹੀਂ ਆਖਿਆ। ਅਗਰ ਇਹ ਉੱਥੇ ਬੈਠੇ ਸਨ, ਅਗਰ ਨਹੀਂ ਸੀ ਬੈਠੇ ਤਾਂ ਚਲੋ ਫਿਰ ਮੈਨੂੰ ਨਹੀਂ ਪਤਾ। ਲੇਕਿਨ ਬਹਰਹਾਲ ਇਹ ਕਸਮਾਂ ਖਾਂਦੇ ਨੇ ਕਿ ਜੀ ਇਹ ਵੀਡੀਓ ਸੱਚੀ ਹੈ, ਹਲਫੀਆ ਬਿਆਨ ਦਿੰਦੇ ਨੇ ਅਤੇ ਇਹ ਇੱਕ ਨਵਾਂ ਕੱਟਾ ਖੁੱਲ੍ਹ ਗਿਆ। ਇਹ ਹੁਣ ਨੂਨ ਲੀਗ ਵਾਲਿਆਂ ਨੇ ਆਪੇ ਹੀ ਬੰਨਣਾ, ਜੇ ਬੰਨਣਾ ਤਾਂ ਅਸੀਂ ਤਾਂ ਨਹੀਂ ਇਹਨੂੰ ਕਹਿ ਸਕਦੇ, ਕਿਉਂਕਿ ਸੰਧੇਲਾ ਸਾਹਿਬ ਵੀ ਉੱਥੇ ਹੀ ਨੇ, ਉਹਨਾਂ ਦੇ ਬੱਤੀ ਵੀ ਉਹਨਾਂ ਮੇਰੇ ਹਾਲਾਤ 'ਚ ਫੜੀ ਹੈ ਅਤੇ ਅੱਗੋਂ ਜਿਹੜੀਆਂ ਗੱਲਾਂ ਨੇ ਉਹ ਤਾਂ ਮੈਂ ਤੁਹਾਨੂੰ ਨਹੀਂ ਕਹਿ ਸਕਦਾ। ਬਹਰਹਾਲ ਇਸ ਬੰਦੇ ਕੋਲ ਬਚੋ। ਮੈਂ ਨੂਨ ਲੀਗ ਵਾਲਿਆਂ ਨੂੰ ਇਹੀ ਕਹਾਂਗਾ, ਇਹਨੂੰ ਇਕੱਲਿਆਂ ਨਾ ਮਿਲੋ, ਮੁੰਡਾ ਬੱਤੀ ਹੱਥ 'ਚ ਫੜ ਕੇ ਫਿਰਦਾ ਅਤੇ ਮੇਰਾ ਮਤਲਬ ਹੈ ਕਿ ਅੱਗੋਂ ਜਿਹੜੀ ਗੱਲ ਤੁਸੀਂ ਸਾਰੀ ਖੁਦ ਹੀ ਸਮਝਦਾਰ ਹੋ। ਅੱਛਾ ਜੀ, ਅਗਲੀ ਜਿਹੜੀ ਖਬਰ ਹੈ ਉਹ ਤੁਹਾਨੂੰ ਜਾਂਦੇ ਜਾਂਦੇ ਬਸ ਇਹ ਦੱਸਣਾ ਕਿ ਇਹ ਜੋ ਕੁਝ ਵੀ ਤੁਹਾਡੇ ਸਾਹਮਣੇ ਹੁਣ ਅਗਲੇ ਚੰਦ ਦਿਨ ਦੇ ਵਿੱਚ ਆਏਗਾ ਕਿ ਇਹ ਮੁਜ਼ਾਕਰਾਤ ਹੋ ਗਏ ਅਤੇ ਉਹ ਹੋ ਗਏ। ਕਾਨੀ 'ਚ ਧਰਨਾ 24 ਤਾਰੀਖ ਨੂੰ ਨਿਕਲਣਾ ਜੀ। ਕਿਸਾਨਾਂ ਨੂੰ ਵੀ ਮੈਂ ਆਖਣ ਡਿਆ, ਮਜ਼ਦੂਰਾਂ ਨੂੰ ਵੀ ਮੈਂ ਆਖਣ ਡਿਆ, ਮੈਂ ਆਪਣੇ ਸਾਰੇ ਪਿੰਡਾਂ ਵਾਲਿਆਂ ਨੂੰ ਆਖਣ ਡਿਆ, ਸਾਰੇ ਪੰਜਾਬ ਦੇ ਸ਼ਹਿਰੀਆਂ ਨੂੰ, ਸਾਰੇ ਪਾਕਿਸਤਾਨ ਦੇ ਸ਼ਹਿਰੀਆਂ ਨੂੰ ਕਿ ਨਿਕਲਣਾ ਜੇ ਬਾਹਰ। 24 ਤਾਰੀਖ ਨੂੰ ਨਾ ਨਿਕਲੇ ਤੇ ਫਿਰ ਅੱਗੋਂ ਸਾਡੇ ਕੋਲ ਗਿਲਾ ਕਰਨ ਦਾ ਕੋਈ ਵਜ੍ਹਾ ਨਹੀਂ ਰਹਿ ਜਾਂਦੀ। ਅਗਰ ਸਾਨੂੰ ਆਜ਼ਾਦੀ ਚਾਹੀਦੀ ਹੈ ਤਾਂ 24 ਨੂੰ ਬਾਹਰ ਨਿਕਲਣਾ ਪੈਣਾ। ਮੈਨੂੰ ਦਿਓ ਇਜਾਜ਼ਤ, ਰੱਬ ਰਾਖਾ।